व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि मीडिया रिपोर्टां अनुसार पुलिस जबरदस्त शिकार जंतर मंतर दे रोस विखावाकारियां ने अपने बचाव ਲਈ ਗੁਰਦੁਆਰਾ ਬੰਗਲਾ ਸਾਹਿਬ ਵੱਲ ਰੁਖ ਕੀਤਾ, ਜਿੱਥੇ ਜ਼ਖਮੀਆਂ ਦੀ ਦੇਖਭਾਲ ਕੀਤੀ ਗਈ ਤੇ ਘਬਰਾਏ ਹੋਏ ਨੂੰ ਸੁੱਖ ਦਾ ਸਾਹ ਮਿਲਿਆ। ਸੋ ਸਿੱਖ ਵਿਰੋਧੀ ਨਫ਼ਰਤ ਦੇ ਬਾਵਜੂਦ ਅਖੀਰ ਸਿੱਖ ਕੌਮ ਤੇ ਸਿੱਖ ਗੁਰਦੁਆਰਾ ਵੈਰ ਵਿਰੈਤ ਭਾਵਨਾ ਨਾਲ ਇਨਸਾਨੀਅਤ ਦੀ ਸੇਵਾ ਵਿੱਚ ਜੁਟੇ ਹੋਏ ਹਨ। ਇਹ ਫਰਕ ਹੈ ਹਿੰਦੂਤਵੀ ਵਿਚਾਰਧਾਰਾ ਅਤੇ ਸਰਬੱਤ ਦੇ ਭਲੇ ਦੀ ਸਿੱਖ ਵਿਚਾਰਧਾਰਾ ਵਿੱਚ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਜਦੋਂ ਕਿ ਸੋਸ਼ਲ ਮੀਡੀਆ ਔਰ ਬਾਕੀ ਸਾਰੇ ਪਲੇਟਫਾਰਮ, ਪ੍ਰਿੰਟ ਮੀਡੀਆ, ਡਿਜੀਟਲ ਮੀਡੀਆ ਔਰ ਉਹਨਾਂ ਦਾ ਨੈਸ਼ਨਲ ਮੀਡੀਆ ਸੋ ਕਾਲਡ ਜਿਹੜਾ ਦਰਬਾਰੀ ਮੀਡੀਆ ਜਾਂ ਗੋਦੀ ਮੀਡੀਆ, ਉਹ ਪੂਰਾ ਸਤਲੁਜ ਫਿਲਮ ਨੂੰ ਆਧਾਰ ਬਣਾ ਕੇ ਸਿੱਖਾਂ ਦੇ ਖਿਲਾਫ ਟਨਾਂ ਦੇ ਟਨ ਨਫ਼ਰਤ ਔਰ ਜ਼ਹਿਰ ਜਿਹੜਾ ਉਹ ਪ੍ਰੋਡਿਊਸ ਕਰ ਰਹੇ ਨੇ। ਔਰ ਇਸ ਤਾਨਾਸ਼ਾਹੀ ਫਾਸ਼ੀਵਾਦੀ ਹਕੂਮਤ ਦਾ ਰਵੱਈਆ ਈਵਨ ਕਿਸ ਕਦਰ ਇਹ ਸੋ ਕਾਲਡ ਜਮਹੂਰੀਅਤ ਕਹਾਉਣ ਵਾਲਾ ਮੁਲਕ, ਉਸਨੇ ਈਵਨ ਸ਼ਾਂਤਮਈ ਪੀਸਫੁਲ ਪ੍ਰੋਟੈਸਟ ਨੂੰ ਵੀ ਸਟੇਟ ਨੂੰ ਚੈਲੰਜ ਸਮਝਦੇ ਆ। ਜਿਸ ਕਿਸਮ ਦਾ ਰਵੱਈਆ ਲੰਬੇ ਵਕਤ ਤੋਂ ਅਖਤਿਆਰ ਕੀਤਾ ਹੋਇਆ, ਉਹਦੀ ਇੱਕ ਝਲਕ 24 ਘੰਟੇ ਪਹਿਲਾਂ ਕਾਕਰੋਚ ਜਨਤਾ ਪਾਰਟੀ ਦੇ ਪੀਸਫੁਲ ਮਾਰਚ ਦੇ ਉੱਤੇ ਕਿਵੇਂ ਉਹਨਾਂ ਨੇ ਡਾਂਗਾ ਬਰਸਾਈਆਂ, ਕਿਵੇਂ ਅਥਰੂ ਗੈਸ ਦੇ ਗੋਲੇ ਛੱਡੇ, ਕਿਵੇਂ ਈਵਨ ਔਰਤਾਂ ਨੂੰ ਬੇਪਤ ਕੀਤਾ। ਔਰ ਯੂਨੀਫਾਰਮਡ ਪੁਲਿਸ ਗੁੰਡਿਆਂ ਦੇ ਨਾਲ ਸਿਵਲ ਕੱਪੜਿਆਂ ਦੇ ਵਿੱਚ ਵੀ ਉਹਨਾਂ ਦੇ ਗੁੰਡੇ, ਉਹ ਵਿਦਿਆਰਥੀ ਪਰਿਸ਼ਦ ਦੇ ਹੋਣ ਜਾਂ ਜਨਤਾ ਪਾਰਟੀ ਦੇ ਜ਼ਰ ਖਰੀਦ ਕੋਈ ਹੋਰ ਲੋਕ ਹੋਣ, ਜਿਵੇਂ ਇਹਨਾਂ ਨੇ ਈਵਨ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ 'ਚ ਵੀ ਜਿਹੜਾ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਨਾਂ ਥੱਲੇ ਕਰਨਾ ਚਾਹੁੰਦੇ ਸੀ ਸਮਾਗਮ, ਉਸ ਨੂੰ ਜਿਹੜਾ ਉਹ 7 ਜਥੇਬੰਦੀ ਔਰ ਲਲਕਾਰ ਔਰ ਦੂਸਰਿਆਂ ਨੇ ਪਹਿਲਾਂ ਵੰਗਾਰਿਆ ਸੀ 2-3 ਦਿਨ ਪਹਿਲਾਂ। ਪਰ ਹੁਣ ਅਗੇਨ ਉਹਨਾਂ ਨੇ ਜਿਵੇਂ ਗੁੰਡਾਗਰਦੀ ਕੀਤੀ ਮੌਕੇ ਦੇ ਉੱਤੇ। ਸੋ ਉਸ ਤੋਂ ਜ਼ਾਹਰ ਹੈ ਕਿ ਵੀ ਇਹ ਜਿਹੜਾ ਸਾਰੀ ਔਰ ਇਹੀ ਕਾਰਨ ਹੈ ਕਿ ਅਸੀਂ ਪ੍ਰੋਟੈਸਟ ਦੇ ਉੱਤੇ ਜਦੋਂ ਇੰਡੀਅਨ ਡੈਮੋਕ੍ਰੇਸੀ ਇਹ ਲੋਕ ਕਹਿੰਦੇ ਨੇ, ਉਹਨੂੰ ਅਸੀਂ ਕਹਿੰਦੇ ਇੰਡੀਅਨ ਗੁੰਡਾਕ੍ਰੇਸੀ, ਇੰਡੀਅਨ ਕਾਸਟੋਕ੍ਰੇਸੀ, ਇੰਡੀਅਨ ਨਾਜ਼ੀਕ੍ਰੇਸੀ। ਔਰ ਇਹ ਤਿੰਨੋਂ ਹੀ ਲਫ਼ਜ਼ ਬਿਲਕੁਲ ਠੀਕ ਜਿਹੜੇ ਨੇ ਉਹ ਇਹਨਾਂ ਦਾ ਜੋ ਤਰਜ਼ੇ ਹਕੂਮਤ ਹੈ ਉਸ ਦੇ ਉੱਤੇ ਨੇ। ਲੇਕਿਨ ਮੈਂ ਦੇਖਦਾ ਵੀ ਇੰਨੀ ਸਿੱਖ ਨਫ਼ਰਤ ਦੇ ਮਾਹੌਲ 'ਚ ਵੀ ਇਹ ਗੁਰੂ ਸਾਹਿਬਾਨ ਦੀ 2.5 ਸਦੀਆਂ ਦੀ ਕਮਾਈ ਉਸ ਧਰਤੀ ਦੇ ਉੱਤੇ ਸਿੱਖੀ ਦੀ ਇਹ ਫੁਲਵਾੜੀ ਕਿ ਜਿਸ ਦੇ ਨਾਲ ਇੰਨਾ ਕੁਛ, ਔਰ ਇਹੀ ਦਿੱਲੀ ਹੈ, ਇੱਥੇ ਤਾਂ ਅੱਜ 4 ਡਾਂਗਾ ਪਈਆਂ ਜਾਂ ਅਥਰੂ ਗੈਸ ਦੇ ਹੋ ਰਿਹਾ, ਇੱਦਾਂ ਪਹਿਲਾਂ ਕਦੇ ਨਹੀਂ ਹੋਇਆ। ਸ਼ਾਇਦ ਇਹਨਾਂ ਨੂੰ ਭੁੱਲ ਗਿਆ ਕਿ 42 ਵਰ੍ਹੇ ਪਹਿਲਾਂ ਇਸੇ ਦਿੱਲੀ ਦੀਆਂ ਗਲੀਆਂ ਕੂਚਿਆਂ, ਬਾਜ਼ਾਰਾਂ, ਚੌਂਕਾਂ, ਚੌਰਾਹਿਆਂ, ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ ਔਰ ਘਰਾਂ ਦੇ ਬਾਹਰ ਸਿੱਖਾਂ ਨੂੰ ਧੂ ਕੇ ਗਲਾਂ 'ਚ ਟਾਇਰ ਪਾ ਕੇ ਜਦੋਂ ਸਾੜਿਆ ਜਾ ਰਿਹਾ ਸੀ, ਤੇ ਇਹੀ ਹਿੰਦੂ ਤੋਂ ਵੀ ਭੀੜਾਂ ਤਾੜੀਆਂ ਮਾਰਦਿਆਂ ਕਹਿੰਦੇ ਸੀ ਕਿ ਸਿੱਖ ਭੰਗੜਾ ਪਾ ਰਿਹਾ। ਲੇਕਿਨ ਮੈਨੂੰ ਜਿਸ ਖਬਰ ਨੇ ਜਿਹੜਾ ਉਹ ਸਕੂਨ ਤਾਂ ਨਹੀਂ ਦਿੱਤਾ ਹੈ, ਲੇਕਿਨ ਇਹ ਵੀ ਆਇਆ ਵੀ ਵਾਹ, ਇੱਕ ਪਾਸੇ ਉਹੀ ਪਾਰਟ ਜਿਹੜਾ ਸਿੱਖੀ ਦੀ ਖੂਬਸੂਰਤੀ ਜਿਹੜੀ ਕਦੇ ਇੱਕ ਤੇਜਾ ਸਿੰਘ ਕੋਹਲੀ ਪੰਜਾਬੀ ਕਹਾਣੀਕਾਰ ਨੇ ਇਸ ਕੋਟ ਨੂੰ ਕੀਤਾ। ਮੈਂ ਪਿਛਲੇ ਦਿਨਾਂ 'ਚ ਵੀ ਕਿਤੇ ਪੜ੍ਹਿਆ, ਸੋ ਮੈਨੂੰ ਲੱਗਦਾ ਵੀ ਉਹਨਾਂ ਨੇ ਵੀ ਆਪਣੀ ਉਸ ਕਹਾਣੀ ਦੇ ਲਈ ਜਿਹੜੀ ਪਰਉਪਕਾਰੀ ਸਿੱਖ ਦੀ ਕਹਾਣੀ ਸੀ, ਉਸ ਲਈ ਉਸ ਵੇਲੇ ਵੀ ਇਹ ਅੱਜ ਤੋਂ 80 ਸਾਲ ਪੁਰਾਣੀ ਉਹਨਾਂ ਦੀ ਲਿਖਤ ਹੋਏਗੀ, ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਬੁਰੇ ਨਾਲ ਸਭ ਬੁਰਾ ਕਰਨ ਪਏ, ਮਾਫ ਕਰਨ ਕਈ ਸਿਆਣੇ, ਬੁਰਿਆਂ ਨਾਲ ਫਿਰ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ। ਮੈਂ ਜਦੋਂ ਇਹ ਖਬਰ ਵੀ ਪੜ੍ਹ ਰਿਹਾ ਸੀ, ਔਰ ਇਹ ਖਬਰ ਨੂੰ ਲਿਖਣ ਵਾਲੀ ਬੀਬੀ ਜਿਹੜੀ ਹੈ ਅੰਸ਼ਿਤਾ ਮਹਿਰਾ, ਟ੍ਰਿਬਿਊਨ ਦੀ ਖਬਰ ਹੈ, ਗੁਰਦੁਆਰਾ ਬੰਗਲਾ ਸਾਹਿਬ ਸ਼ੈਲਟਰਸ ਇੰਜਰਡ ਸਟੈਂਡਰਡ, ਕਿ ਹੁਣ ਉਹ ਜੰਤਰ ਮੰਤਰ ਦੇ ਨਾਲ ਹੈ ਬਿਲਕੁਲ ਪਾਰਲੀਮੈਂਟ ਦੇ ਬਾਹਰ ਬੰਗਲਾ ਸਾਹਿਬ। ਜਦੋਂ ਇੱਧਰੋਂ ਡਾਂਗਾ ਦੂਜੇ ਤੀਜੇ ਜ਼ਖਮੀ ਭੱਜ ਕੇ ਗੁਰਦੁਆਰੇ ਦੀ ਸ਼ਰਨ 'ਚ ਗਏ ਘਬਰਾਏ ਹੋਏ ਲੋਕ, ਤੇ ਗੁਰਦੁਆਰਾ ਹੀ ਉਹਨਾਂ ਦਾ ਰਿਫਿਊਜ ਬਣਿਆ ਉਹਨਾਂ ਨੇ ਜ਼ਖਮੀਆਂ ਦੀ, ਔਰ ਦੂਸਰਾ ਲੰਗਰ ਵੀ, ਔਰ ਦੂਸਰਾ ਔਰ ਇਹ ਖੁਦ ਵੀ ਬੀਬੀ ਕਹਿੰਦੇ ਵੀ ਮੈਂ ਉੱਥੇ ਹੀ ਸ਼ੈਲਟਰ ਲਈ ਹੈ। ਐਜ਼ ਕਲੈਸ਼ਿਸ ਬਿਟਵੀਨ ਕਾਕਰੋਚ ਜਨਤਾ ਪਾਰਟੀ ਪ੍ਰੋਟੈਸਟਰਸ ਐਂਡ ਪੁਲਿਸ ਸਪਰੈਡ ਅਕ੍ਰੋਸ ਸੈਂਟਰਲ ਦਿੱਲੀ ਔਨ ਮੰਡੇ, ਗੁਰਦੁਆਰਾ ਬੰਗਲਾ ਸਾਹਿਬ emerged as a place of refuge for injured protesters ਜਿਹੜੇ ਜ਼ਖਮੀ ਸੀ ਉਹਨਾਂ ਦੇ ਲਈ ਉਹ ਸ਼ਰਨ ਸਥਲ ਬਣਿਆ। ਸਟੈਂਡਰਡ ਕਮਿਊਟਰਸ
ਜਿਹੜੇ ਕਮਿਊਟ ਕਰਨ ਵਾਲੇ ਸੀ ਆਲੇ ਦੁਆਲੇ ਗਵਾਚੇ ਹੋਏ ਚੱਲ ਰਹੀਆਂ ਨੇ, ਡਾਂਗਾਂ ਚੱਲ ਰਹੀਆਂ, ਅਥਰੂ ਗੈਸ, ਚਾਰ ਚੁਫੇਰੇ ਅੱਖਾਂ 'ਚੋਂ ਪਾਣੀ ਵਗ ਰਿਹਾ ਐਂਡ ਪਾਸਰਸ ਬਾਈ ਕਾਟ ਇਨ ਦਾ ਅਨਰੈਸਟ, ਜਿਹੜੇ ਈਵਨ ਰਾਹ ਗੁਜ਼ਰ ਮੁਸਾਫਰ ਸੀ ਉਹਨਾਂ ਦੇ ਲਈ ਵੀ ਇਹ ਸ਼ੈਲਟਰ ਬਣਿਆ। with roads around Parliament Street, Connaught Place, Shivaji Stadium choked with protesters, police barricades and tear gas, many sought shelter inside the Gurdwara premises. ਹੁਣ ਇਹ ਜਿਹੜੀ next line ਹੈ ਪੜ੍ਹਨ ਵਾਲੀ ਹੈ, Sevadars welcomed those fleeing the violence, offering them a safe place to rest while reassuring anxious visitors. ਹਾਲਾਂ ਹੁਣ ਦਿੱਲੀ ਕਮੇਟੀ ਬੀਜੇਪੀ ਦੇ ਕਬਜ਼ੇ 'ਚ ਹੈ, ਉਹ ਮਨਿੰਦਰ ਕੀ ਹੈ ਉਹਦਾ ਨਾਂ, ਸਿਰਸਾ, ਉਹਨਾਂ ਦਾ ਪੂਰਾ ਭੌਂਕਾ ਕੁੱਤਾ ਹੈ। ਪਰ ਜਿਹੜੀ ਸਿੱਖੀ ਦੀਆਂ ਰਵਾਇਤਾਂ ਨੇ ਗੁਰਦੁਆਰੇ 'ਚ ਕਹਿੰਦੇ ਵੀ ਸੇਵਾਦਾਰਾਂ ਨੇ ਜਿਹੜਾ ਸਭ ਨੂੰ ਵੈਲਕਮ ਕੀਤਾ, ਜਿਹੜੇ ਉੱਥੋਂ ਹਿੰਸਾ ਦਾ ਸ਼ਿਕਾਰ ਭੱਜ ਕੇ ਆ ਰਹੇ ਸੀ ਉਹਨਾਂ ਨੂੰ ਇਹ ਕਿਹਾ ਵੀ ਫਿਕਰ ਨਾ ਕਰੋ, ਤੁਹਾਡਾ ਸਭ ਠੀਕ ਹੋਏਗਾ, ਅਸੀਂ ਹੁਣ ਤੁਸੀਂ ਸੇਫ ਥਾਂ 'ਤੇ ਹੋ, ਕੋਈ ਤੁਹਾਡੇ ਵੱਲ ਦੇਖ ਨਹੀਂ ਸਕਦਾ। ਅੱਛਾ। as frightened commuters, ਹੁਣ ਕਿੰਨਾ ਖੌਫ ਪੈਦਾ ਹੁੰਦਾ ਚਾਰ ਚੁਫੇਰੇ, and injured protesters entered the premises, ਜਿਉਂ ਹੀ ਜਿਹੜਾ ਜ਼ਖਮੀ ਔਰ ਘਬਰਾਏ ਹੋਏ ਜਾਂ ਦੂਜੇ ਗੁਰਦੁਆਰੇ ਦੀ ਹਦੂਦ 'ਚ ਆਉਂਦੇ ਸੀ, ਸੇਵਾਦਾਰ comforted them, ਸੇਵਾਦਾਰ ਜਿਹੜੇ ਨੇ ਉਹਨਾਂ ਨੂੰ ਬਹੁਤ ਰਾਹ ਦਿੰਦੇ ਸੀ, saying don't worry, we are here, you are safe, ਤੁਹਾਡੀ ਕੋਈ ਵਾਹ ਵੱਲ ਵੀ ਨਹੀਂ ਦੇਖ ਸਕਦਾ, ਹੁਣ ਤੁਸੀਂ ਗੁਰੂ ਦੀ ਸ਼ਰਨ 'ਚ ਆ ਗਏ। The situation outside the Gurdwara, particularly near gate number 2, remained tense throughout the afternoon. कि भी बाहर बिल्कुल टेंशन सी, अंदर safe refuge सी। According to Delhi police, protesters had blocked the road। अगे उन्हां दी कहानी है कि भी आई विटनेसिस ने डिस्क्राइब किया है कि किवें पैनिक फैलिया protesters, commuters, ते devoted जेडे devotees found themselves trapped amid the confrontation। और फिर द ट्रिब्यून कॉरस्पॉन्डेंट हु वाज रिपोर्टिंग फ्रॉम द प्रोटेस्ट राउट आल्सो सॉट रेफ्यूज इनसाइड द गुरुद्वारा आफ्टर बिकमिंग स्ट्रैंडेड। ਹੁਣ ਕਿਹਾ ਵੀ ਜਿਹੜਾ ਟ੍ਰਿਬਿਊਨ ਰਿਪੋਰਟਰ ਕਵਰ ਕਰ ਰਿਹਾ ਸੀ ਉਹਨੇ ਵੀ ਅਲਟੀਮੇਟਲੀ ਗੁਰਦੁਆਰੇ 'ਚ ਜਾ ਕੇ ਸ਼ਰਨ ਲਈ, ਔਰ ਇੰਟਰਨੈਟ ਸਰਵਿਸਿਜ਼ ਵੀ ਉਹਨਾਂ ਨੇ ਡਿਸਰਪਟ ਕੀਤੀਆਂ ਹੋਈਆਂ ਸੀ, ਔਰ ਇਹ ਸਾਰੇ ਦੇ ਚੱਲਦਿਆਂ ਇਹ ਜਿਹੜਾ ਹੈ ਫॉर ਸੈਵਰਲ ਆਵਰਸ ਵਾਈਲ ਕੇਓਸ ਅਨਫੋਲਡਡ ਆਊਟਸਾਈਡ ਦਾ ਗੇਟਸ, ਗੁਰਦੁਆਰੇ ਦੇ ਗੇਟ ਤੋਂ ਬਾਹਰ ਜਿਹੜੀ ਹੈ ਉਹ ਅਫਰਾ ਤਫਰੀ ਮਚੀ ਹੋਈ ਸੀ। ਦਾ ਗੁਰਦੁਆਰਾ ਸਟੂਡ ਐਜ਼ ਏ ਸੈਂਕਚੁਰੀ, ਗੁਰਦੁਆਰਾ ਇੱਕ ਉਹ ਸ਼ਰਨ ਸਥਲ ਬਣਿਆ, ਆਫਰਿੰਗ ਸ਼ੈਲਟਰ, ਪਨਾਹਗਾਹ, ਕੰਪੈਸ਼ਨ, ਪਿਆਰ, ਹਮਦਰਦੀ ਦੂਜਾ, ਐਂਡ ਰੀਅਸ਼ੋਰੈਂਸ ਟੂ ਐਨੀਵਨ ਸੀਕਿੰਗ ਸੇਫਟੀ, ਜਿਹੜਾ ਵੀ ਉੱਥੇ ਆਇਆ ਉਹਨੂੰ ਸੇਫਟੀ ਦਿੱਤੀ, ਰਿਗਾਰਡਲੈਸ ਆਫ ਵੈਦਰ ਦੇ ਵਰ ਪ੍ਰੋਟੈਸਟਰਸ, ਕਮਿਊਟਰਸ ਔਰ ਬਾਈਸਟੈਂਡਰਸ caught in the, ਕਿਸੇ ਨੇ ਨਹੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਪ੍ਰੋਟੈਸਟਰ ਹੋ ਕਿ ਬਾਈਸਟੈਂਡਰ ਹੋ ਕੇ। ਇਹ ਹੈ ਸਿੱਖੀ ਦੀ ਬਿਊਟੀ। ਔਰ ਇਹਦੇ ਨਾਲ ਹੀ ਜਦੋਂ ਮੈਂ ਦੇਖਦਾ ਵੀ ਦੂਸਰੇ ਪਾਸੇ ਨਫ਼ਰਤ ਦੀ ਲਾਈਨ ਕੀ ਹੈ, ਕਿਸ ਲੈਵਲ ਤੱਕ ਇਸ ਦੇ ਉੱਤੇ ਇੱਕ ਲਿਖਤ ਜਿਹੜੀ ਲੰਬੀ ਚੌੜੀ ਹੈ, ਮੈਂ ਡੀਟੇਲ ਤਾਂ ਨਹੀਂ ਜਾਵਾਂਗਾ। ਭੈਣ ਜੀ ਅਮਨਜੋਤ ਕੌਰ ਉਹਨਾਂ ਨੇ ਸਾਨੂੰ ਇਹਨਾਂ ਵੀਕਐਂਡ ਦੇ ਉੱਤੇ ਲਗਭਗ 6-7 ਲਿਖਤਾਂ ਜਿਹੜੀਆਂ ਨੇ, ਕਿਉਂਕਿ ਵੈਲ ਰਿਸਰਚ ਕੰਮ ਹੈ ਉਹਨਾਂ ਦਾ, ਦਿੱਤੀਆਂ ਨੇ। ਤੇ ਉਹਦੇ 'ਚ ਉਹਨਾਂ ਨੇ ਕਿਹਾ ਹੁਣ ਇੱਕ ਪੱਖ ਅਸੀਂ ਇਹ ਦੱਸਿਆ ਜਿਹੜਾ 24 ਘੰਟੇ ਪਹਿਲਾਂ ਵਾਪਰ ਰਿਹਾ, ਜਿਹਨੂੰ ਅਲਟੀਮੇਟਲੀ ਇਹਨਾਂ ਦਾ ਹੀ ਉਹ ਮੀਡੀਆ ਜਿਹੜਾ ਸਿੱਖ ਨਫ਼ਰਤ ਨਾਲ ਭਰਿਆ ਹੈ, ਉਹ ਵੀ ਕਈ ਵਾਰ ਦੁਸ਼ਮਣ ਵੀ ਜਿਹੜਾ ਉਹ ਆਸ਼ਿਸ਼ ਕਰਨ ਦਾ ਮਜਬੂਰ ਹੁੰਦਾ ਹੈ। ਉਹਨਾਂ ਨੇ ਕਿਹਾ ਆਈ ਨਿਊ ਐਂਟੀ ਸਿੱਖ ਹੇਟਡ ਫॉर ਅ ਲੌਂਗ ਟਾਈਮ that I have been observing on social media and in real life, Indian books and media, ਸ਼ੁਰੂ ਤੋਂ ਹੀ ਅਸੀਂ ਦੇਖ ਰਹੇ ਹਾਂ ਸਿੱਖ ਵਿਰੋਧੀ ਨਫ਼ਰਤ, and there are ordinary random Indians also looking at Sikhs and laughing, saying ਸਰਦਾਰ ਆ ਗਿਆ, 12 ਵੱਜ ਗਏ, ਓਏ ਸੰਤਾ ਬੰਤਾ ਵੀ ਇਹ ਤਾਂ ਅਸੀਂ ਸਾਰੀ ਜ਼ਿੰਦਗੀ 'ਚ ਇਹੀ ਕੁਛ ਦੇਖਿਆ ਸੁਣਿਆ। ਫਿਰ ਉਹਨਾਂ ਨੇ 84 ਆਪਰੇਸ਼ਨ ਬਲੂ ਸਟਾਰ ਔਰ ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਜੋ ਟਵਿੱਟਰ ਦੇ ਉੱਤੇ ਜੂਨ ਨਵੰਬਰ ਦੇ ਵਿੱਚ ਹੋਇਆ, ਔਰ ਫਿਰ ਉਹਨਾਂ ਨੇ ਕਿਹਾ ਵੀ ਦੇ ਅਬਿਊਜ਼ ਸਿੱਖਸ ਅ ਲੋਟ, ਤੇ 1984 ਜਸਟੀਫਾਈ ਕੀਤਾ ਕਿ ਜੀ ਇਹ ਸਿੱਖਾਂ ਦੇ ਨਾਲ ਹੋਣਾ ਹੀ ਚਾਹੀਦਾ ਸੀ। ਬਟ ਦਿਸ ਟਾਈਮ ਦੇ ਕ੍ਰਾਸਡ ਆਰ ਲਿਮਿਟਸ। ਬਿਲਕੁਲ ਇਹ ਸਤਲੁਜ ਦੇ ਇਹ ਸਾਰੇ ਤੋਂ ਬਾਅਦ ਉਹ ਸਭ ਉਹਨਾਂ ਦੇ ਜਿੰਨੇ ਉਹ ਫਿਲਟਰ ਲਾਏ ਹੋਏ ਸੀ ਉਹ ਸਾਰੇ ਉੱਡ ਗਏ। ਫਿਰ ਉਹਨਾਂ ਨੇ ਹਵਾਲੇ ਦਿੱਤੇ ਨੇ ਕਿ ਆਰ ਜਗਨਨਾਥਨ ਐਡੀਟਰ ਹੈ ਰਾਈਟ ਵਿੰਗ ਮੈਗਜ਼ੀਨ ਸਵਰਾਜਿਆ ਦਾ, ਕੱਟੜ ਸੰਗੀ ਹੈ, ਉਹਨੇ ਬੜਾ ਇੱਕ ਖਤਰਨਾਕ ਆਰਟੀਕਲ ਜਿਹੜਾ ਪ੍ਰਿੰਟ ਦੇ ਵਿੱਚ, ਜਿਹਨੂੰ ਸ਼ੇਖਰ ਗੁਪਤਾ ਜਿਹੜਾ ਫੁੱਲ ਆਫ ਹੇਟਡ ਹੈ
ਸਿੱਖਾਂ ਦੇ ਲਈ ਉਸ ਨੇ ਛਾਪਿਆ। ਉਹਦੇ 'ਚ ਉਹਨਾਂ ਨੇ ਸਿੱਖਾਂ ਦੀ ਜਿਹੜੀ ਹੈ ਜਿਹੜੀ ਹੈ ਉਹਨਾਂ ਨੂੰ ਕੁੱਤਿਆਂ ਦੇ ਨਾਲ ਕੰਪੇਅਰ ਕੀਤਾ ਕਿ ਜੀ ਜਿਵੇਂ ਸੁਪਰੀਮ ਕੋਰਟ ਨੇ ਜਜਮੈਂਟ 'ਚ ਕਿਹਾ ਸੀ ਕਿ ਸਟਰੀਟ ਡੌਗਸ ਦੇ ਕਾਬੂ ਪਾਓ, ਇਹ ਜਿਹੜੇ ਡੌਗ ਬਾਈਟ ਕਰਨ ਵਾਲੇ ਨੇ ਇਹ ਵਰਸ ਹੋ ਰਹੇ ਨੇ। ਸੋ ਕੋਰਟ ਨੇ ਆਰਡਰ ਕੀਤਾ ਕਿ ਡੌਗਸ ਨੂੰ ਪੁੱਟ ਡਾਊਨ ਕਰੋ। ਔਰ ਹੁਣ ਵੀ ਇਹ ਟਾਈਮ ਆ ਗਿਆ ਕਿ ਵੀ ਉਹ ਪੈਰਲਲ ਡਰਾ ਕਰ ਰਿਹਾ ਸਿੱਖਾਂ ਦਾ ਕੁੱਤਿਆਂ ਦੇ ਨਾਲ, ਕਿ ਜਿਵੇਂ ਸੁਪਰੀਮ ਕੋਰਟ ਦਾ ਆਰਡਰ ਉਹਨਾਂ ਨੂੰ ਸਲੀਪ ਕਰਨ ਦਾ, ਇਹਨਾਂ ਦਾ ਵੀ ਫਾਸਲਾ ਵੱਢੋ। ਫਿਰ ਇੱਕ ਯੂਜ਼ਰ ਰੀਡਿਟ ਦੇ ਉੱਤੇ ਉਹ KP ਗਿੱਲ ਨੂੰ ਪ੍ਰੇਜ਼ ਕਰ ਰਿਹਾ ਹੈ ਔਰ ਉਹਨੇ ਕਿਹਾ ਕਿ ਬਈ ਇਹ ਜਿਹੜੀਆਂ ਪਿਕਚਰਸ ਨੇ ਸਿੱਖ ਜੈਨੋਸਾਈਡ ਦੇ ਡੈਡ ਬਾਡੀਜ਼ ਦੀਆਂ, ਇਹ ਬੜੀਆਂ ਐਂਟਰਟੇਨਿੰਗ ਨੇ, ਇਹਨਾਂ ਨੂੰ ਦੇਖ ਕੇ ਅਸੀਂ ਬੜਾ ਇੰਜੋਏ ਕਰਦੇ ਹਾਂ, ਕਿਉਂਕਿ ਇਟਸ ਲਾਈਕ ਡੌਗ ਹੂ ਫੋਰਗੇਟਸ ਹੂ ਇਟਸ ਰੀਅਲ ਓਨਰਸ ਆਰ ਐਂਡ ਗੋਜ਼ ਟੂ ਦਾ ਨੇਬਰਸ। ਕਿ ਬਈ ਉਹ ਜਦੋਂ ਕੁੱਤਾ ਗਵਾਂਢੀਆਂ ਵੱਲ ਚਲਾ ਜਾਏ, ਮਤਲਬ ਸਿੱਖ ਜਿਵੇਂ ਪਾਕਿਸਤਾਨ ਦੇ ਨੇੜੇ ਲੱਗ ਰਹੇ ਨੇ ਤੇ ਉਹਨਾਂ ਨੂੰ ਸਲੀਪ ਪੁੱਟ ਕਰਨਾ ਹੀ ਜਿਹੜਾ ਬਣਦਾ। ਫਿਰ ਉਹਨੇ ਕਿਹਾ ਡੌਗ ਸਿੱਖਸ ਆਰ ਦੇ, ਉਹ ਸਮਝਦੇ ਨੇ ਵੀ ਸਿੱਖ ਤੇ ਕੁੱਤੇ ਇੱਕ ਬਰਾਬਰ ਨੇ। ਔਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਇਸ ਵੇਲੇ ਜਿਹੜਾ ਇਸ ਤੋਂ ਵੀ ਵਰਸਟ ਜਿਹੜਾ ਉਹ ਹੈ, ਐਂਡ ਵੀ ਆਰ ਸਟਿਲ ਐਕਸਪੈਕਟਡ ਟੂ ਲਿਕ देयर ਬੂਟਸ ਔਰ ਬੀ ਫਰੈਂਡਲੀ ਟੂ them ਔਰ ਸਟੇ ਵਿਦ them, ਸਰਵ them। ਕਿ ਸਾਡੇ ਨਾਲ ਉਹ ਇਹ ਕਰ ਰਹੇ ਨੇ, ਅਜੇ ਵੀ ਉਹ ਐਕਸਪੈਕਟ ਕਰਦੇ ਨੇ ਵੀ ਅਸੀਂ ਇਹਨਾਂ ਦੀਆਂ ਜੁੱਤੀਆਂ ਛੱਟੀਏ। ਆਰ ਥੀਸ ਦਾ ਪੀਪਲ ਆਵਰ ਐਨਸੈਸਟਰਸ ਸੈਕਰੀਫਾਈਸ ਸੇਵਡ ਐਂਡ ਫੌਟ ਫਾਰ। ਇਹਨਾਂ ਲੋਕਾਂ ਦੇ ਲਈ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਕੀਤੀਆਂ ਔਰ ਸਾਰੇ ਤਿਆਗ ਕੀਤੇ ਔਰ ਇਹਨਾਂ ਦੇ ਲਈ ਅਸੀਂ ਲੜੇ। ਆਈ ਸਮਟਾਈਮਸ ਥਿੰਕ ਅਸੀਂ ਡੌਗ ਹੀ ਹਾਂ ਇਹਨਾਂ ਦੇ। ਬੀਬੀ ਕਹਿੰਦੇ ਨੇ ਵੀ ਕਿ ਮੈਨੂੰ ਵੀ ਲੱਗਣ ਲੱਗ ਜਾਂਦਾ ਕਿ ਬਈ ਅਸੀਂ ਇਹ ਸਭ ਦੇਖ ਕੇ ਵੀ we are their attack dogs against Pakistan, Muslims and anyone else they see as a threat। ਵੀ ਹੁਸ਼ ਕਰਕੇ ਕਹਿਣਗੇ ਵੀ ਪੈ ਜਾਓ, ਮੁਸਲਮਾਨਾਂ ਦੇ ਖਿਲਾਫ ਪਾਕਿਸਤਾਨ ਦੇ ਸਾਨੂੰ ਕੁੱਤੇ ਬਣਾ ਕੇ ਰੱਖਿਆ ਹੈ। we are to be their dogs to serve them free food, do their ਸੇਵਾ and guard them। ਇਹਨਾਂ ਨੂੰ ਲੰਗਰ ਛਕਾਓ, ਇਹਨਾਂ ਦੀ ਰੱਖਿਆ ਕਰੋ ਔਰ ਇਹਨਾਂ ਦੇ ਲਈ ਭੌਂਕੋ। come at their beck and call, wait for them to throw crumbs at us। ਸਾਨੂੰ ਜਿਹੜਾ ਬੋਟੀ ਪਾਣ ਅਸੀਂ ਇਹੀ ਡੀਕਦੇ ਰਹਿੰਦੇ ਹਾਂ। ਫਿਰ ਉਹਨਾਂ ਕਿਹਾ ਜੀ ਸਤਲੁਜ ਮੂਵੀ ਰਿਲੀਜ਼ ਐਂਡ ਰਿਐਕਸ਼ਨ ਇਜ਼ ਜਸਟ ਵਨ ਆਫ ਮੈਨੀ ਇੰਸਟੈਂਸਿਸ ਵੇਅਰ ਵੀ ਸਿੱਖਸ ਹੈਵ ਬੀਨ ਰਿਮਾਈਂਡਡ ਅਗੇਨ ਆਫ ਆਵਰ ਸਲੇਵਰੀ ਐਂਡ ਹਾਊ ਵੀ ਹੈਵ ਨੋ ਫਰੀडम। ਵੀ ਆਰ ਜਸਟ ਸਬਜੈਕਟਸ ਆਫ ਬ੍ਰਾਹਮਨ ਐਮਪਾਇਰ, ਵੀ ਆਰ ਨਾਟ ਸਿਟੀਜ਼ਨਸ। ਅਸੀਂ ਇਸ ਮੁਲਕ ਦੇ ਸ਼ਹਿਰੀ ਨਹੀਂ ਹਾਂ, ਅਸੀਂ ਤਾਂ ਇਹਨਾਂ ਦੇ ਕੁੱਤੇ ਬਣਾ ਕੇ ਸਾਨੂੰ ਰੱਖਿਆ ਹੋਇਆ ਔਰ ਅਸੀਂ ਇਹਨਾਂ ਦੇ ਗੁਲਾਮ ਹੈ। ਪੰਜਾਬ ਇਜ਼ ਕਾਲੋਨੀ ਆਫ ਇੰਡੀਆ ਐਂਡ ਵੀ ਆਰ ਕੋਲੋਨਾਈਜ਼ਡ ਪੀਪਲ। ਅਸੀਂ ਇਹਨਾਂ ਦੇ ਬਸਤੀਵਾਦ ਦੇ ਥੱਲੇ ਐਂਡ ਜਸਟ ਐਜ਼ ਟੱਟੂ ਟਾਈਪ ਪੀਪਲ ਵਰ ਪ੍ਰੋਪਡ ਬਾਈ ਬ੍ਰਿਟਿਸ਼ ਐਂਡ ਗਿਵਨ ਟਾਈਟਲਸ ਲਾਈਕ ਰਾਏ ਬਹਾਦਰ ਔਰ ਗਿਵਨ ਸਮ ਲੈਂਡ ਔਰ ਮੈਡਲ, ਸੇਮ ਵੇ ਸਿੱਖਸ ਆਰ ਡਿਵਾਈਡਡ ਐਂਡ ਹੈਵ ਏ ਟੱਟੂ ਕਲਾਸ ਲਿਕਿੰਗ ਬੂਟਸ ਆਫ ਬ੍ਰਹਮਨਿਕਲ ਇੰਡੀਅਨ ਐਮਪਾਇਰ ਐਂਡ ਗੈਟਿੰਗ ਟੋਕਨ ਟਾਈਟਲਸ ਔਰ ਅਵਾਰਡਸ। ਜਿਵੇਂ ਉਹਨਾਂ ਨੇ ਬਣਾਏ ਹੋਏ ਸੀ ਮਰਸਨਰੀ, ਜਿਵੇਂ ਉਹਨਾਂ ਨੇ ਖੈਰ ਫਿਰ ਉਹਨਾਂ ਨੇ ਅੱਗੋਂ ਕਿਹਾ ਕਿ ਉਹਨਾਂ ਨੇ ਆਰਟੀਕਲ ਦਾ ਹਵਾਲਾ ਦਿੱਤਾ ਹੈ ਸ਼ੇਖਰ ਗੁਪਤਾ, ਬਰਖਾ ਦੱਤ, ਉਹਨਾਂ ਦੀ ਨਫ਼ਰਤ ਦਿਖਾਈ ਹੈ। ਫਿਰ ਉਹਨਾਂ ਨੇ ਕਿਹਾ ਵੀ ਰਵਨੀਤ ਬਿੱਟੂ ਨੂੰ ਅੱਡ ਚੈਨਲਾਂ ਵਾਲੇ ਲਿਆ ਕੇ ਜਿਹੜੇ ਨੇ ਉਹ ਇਹ ਗੱਲ ਕਰਵਾ ਰਹੇ ਨੇ ਹਜ਼ਾਰਾਂ ਇਨੋਸੈਂਟ ਹਿੰਦੂ ਵੀ ਮਾਰੇ ਗਏ ਔਰ ਇਹਨਾਂ ਦੀ ਕੋਈ ਗੱਲ ਨਹੀਂ ਕੀਤੀ। ਈਵਨ ਆ ਪਟਿਆਲੇ ਦਾ ਵਿਗੜਿਆ ਸ਼ਰਾਬੀ, ਕਬਾਬੀ, ਬਦ ਅਖਲਾਕ, ਬਦ ਜ਼ਬਾਨ, ਬਦ ਕਲਾਮ ਕੈਪਟਨ ਅਮਰਿੰਦਰ ਬੁੱਢਾ, ਉਹ ਹਰ ਚੈਨਲ ਤੇ ਬੈਠਾ ਹੈ। ਦੇਖੋ ਜੀ ਹਿੰਦੂਆਂ ਦੇ ਨਾਂ ਦਾ ਜ਼ਿਕਰ ਵੀ ਹੋਣਾ ਚਾਹੀਦਾ ਸੀ। ਇੰਨੇ ਹੋਏ ਇਹ ਜਿਹੜੇ ਸਿੱਖ ਇਹ ਬਾਬੇ ਆਪਣੇ ਆਪ ਨੂੰ ਕਹਾਉਂਦੇ ਸੀ, ਇਹ ਘਰਾਂ 'ਚ ਜਾਂਦੇ ਸੀ ਜਿਹੜੀ ਬੀਬੀਆਂ ਨੂੰ ਪ੍ਰਸ਼ਾਦੇ ਪਕਾਓ, ਫਿਰ ਉਹਨਾਂ ਦੀਆਂ ਹੀ ਜਵਾਨ ਬੱਚੀਆਂ ਦੇ ਨਾਲ ਜ਼ਬਰ ਜਨਾਹ। ਇਹਨਾਂ ਨੂੰ ਸ਼ਰਮ ਨਹੀਂ ਆਉਂਦੀ। ਇਹ ਬੰਦਾ ਜਿਹੜਾ ਜਿਸ ਲੈਵਲ ਦੇ ਉੱਤੇ ਜਾ ਕੇ ਖੁਦ ਇਹ ਜਿਹੜਾ ਝੂਠੇ ਪੁਲਿਸ ਮੁਕਾਬਲਿਆਂ ਬਾਰੇ ਉਹਨੂੰ ਜਿਹੜਾ ਰਿਬੈਰੋ ਨੂੰ ਲਿਖਦਾ ਰਿਹਾ ਔਰ ਖੁਦ ਮੰਨਿਆ ਜੀ ਮੈਨੂੰ ਨੀਂਦ ਨਹੀਂ ਆਉਂਦੀ, ਮੈਂ ਤਾਂ ਜਿਹੜੇ ਸਰੈਂਡਰ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਖੁਦ ਲੈ ਕੇ ਗਿਆ ਚੰਦਰ ਸ਼ੇਖਰ ਦੇ ਕੋਲ, ਉਹ ਵੀ ਸਾਰੇ ਹੁਣ ਉਹ ਆਲ ਆਫ ਅ ਸਡਨ ਇਹਨਾਂ ਦਾ ਹਿੰਦੂ ਪਿਆਰ ਜਾਗ ਗਿਆ। उन्होंने कहा I have lot more good and positive stuff to share as well, but couldn't stop myself from writing on this dog comparison which is coming up again and again. I do not know what else Sikhs need to wake them up. कि भाई ਜਿਹੜੇ ਸੁੱਤੇ ਹੋਏ ਸਿੱਖ ਨੇ, ਵਿਕੇ ਹੋਏ ਨੇ, ਜੁੱਤੀ ਚਾਟ ਨੇ, ਫਿਰ ਦੋ ਹੀ ਕੈਟਾਗਰੀਜ਼ ਰਹਿ ਜਾਂਦੀਆਂ ਨੇ। ਇੱਕ ਤਾਂ ਅਣਖ ਗੈਰਤ ਵਾਲੀ ਹੈ ਜਿਨ੍ਹਾਂ ਨੇ ਲੜਨਾ ਜੂਝਣਾ, ਜਿਸ ਬਾਰੇ ਜਸਵੰਤ ਸਿੰਘ ਖਾਲੜਾ ਨੇ ਸ਼ਹੀਦ ਉਹਨਾਂ ਨੇ ਕਿਹਾ ਸੀ ਕਿ ਬਈ ਉਹ ਹੈ
ਅਣਖੀਲਾ ਪੰਜਾਬ ਜੀ ਤੇ ਬਾਕੀ ਜਿਹੜੇ ਨੇ ਇੱਕ ਜੁੱਤੀਆਂ ਚੱਟਣ 'ਚ ਯਕੀਨ ਰੱਖਦੇ ਨੇ, ਇੱਕ ਜੁੱਤੀਆਂ ਖਾਣ 'ਚ ਰੱਖਦੇ ਨੇ, ਉਹਨਾਂ ਦਾ ਤਾਂ ਤੁਸੀਂ ਕੁਝ ਨਹੀਂ ਕਰ ਸਕਦੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਨਾਲ ਬ੍ਰੇਕ ਵਿਊਅਰਸ, ਤਾਂ ਇਸੇ ਤਰ੍ਹਾਂ ਬਣਾਉਣਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।